चलो हेलो नहीं लिया सामने ਲਓ ਜੀ ਦਹੀਂ ਲੈ ਕੇ ਕੁਛ ਘਰ ਜਮਾਇਆ ਤੇ ਕੁਛ ਮੈਂ ਬਾਜ਼ਾਰੋਂ ਲਿਆਂਦਾ। ਮੈਂ ਭਾਈ ਘਰ ਲਾ ਕੇ ਮੈਨੂੰ ਕਹਿੰਦੇ ਵੀ ਮੈਂ ਘਰ ਸੁਬਾਹ ਲਾ ਰਿਹਾ ਦਹੀਂ ਨਾ, ਤੇ ਉਹ ਕੁਝ ਜਮਾਇਆ ਤੇ ਉਹ ਚਾਟ 'ਚ ਪਾਉਂਦੇ ਆ। ਔਰ ਕੁਛ ਯਾਰ ਨਾ ਬਾਜ਼ਾਰੋਂ ਫਿਰ ਮੈਨੂੰ ਅੱਧਾ ਕਿਲੋ ਲਿਆਂਦਾ ਸੀ, ਉਹ ਨਾਲ ਇਸਤੇਮਾਲ ਕਰਦੇ। ਇਹ ਸਾਰੇ ਟਾਈਮ ਖਤਮ ਹੋ ਜਾਏਗਾ, ਜਿਹੜਾ ਘਰ ਜਮਾਇਆ ਕੋਈ ਬਚਾਉਣੇ ਸਾਰੇ ਟਾਈਮ ਖਾ ਲਾਂਗੇ। ਤੇ ਪਿੱਛੇ ਦੇ ਜਿਹੜਾ ਕਿਲੋ ਤੇ ਉਹ ਮੈਂ ਸਾਰਾ ਹੀ ਲਾ ਛੜਿਆ, ਮੈਂ ਘਰ ਨਹੀਂ ਜਮਾ ਖੜਿਆ। ਮੈਂ ਚੱਲ ਕੁਛ ਸਾਰੀ ਟਾਈਮ ਖਾਧਾ ਜਾਏ, ਕੁਛ ਚਲੋ ਇਹਦੇ ਵਿੱਚ ਚਾਟ ਵਿੱਚ ਪਾ ਲਾਂਗੇ। ਹਾਂ ਤੇ ਪਿੱਛੇ ਦੇ ਸਕਦਾ ਤੁਸੀਂ ਸਾਡੀ ਸੈਟਿੰਗ ਇਹ ਆਸਮਾ ਸਾਲਨ ਸ਼ੁਰੂ ਕੀਤੀ, ਤੇ ਮੈਂ ਵਲੌਗ ਨਹੀਂ ਬਣਾਇਆ। ਤੇ ਬਸ ਵਲੌਗ ਸਾਡਾ ਇਸ ਤਰ੍ਹਾਂ ਹੀ ਹੁੰਦਾ ਵਾ। ਮੈਂ ਲਓ ਫੜੋ ਰੁਕੋ ਫ੍ਰਿਜ ਸਾਰਾ ਹੀ ਕਰਦਾ ਪਿਆ। ਹੁਣ ਮੌਸਮ ਬਦਲ ਗਿਆ। ਇਹ ਪਿਆਜ਼ ਔਰ ਚਾਟ ਜ਼ਰਾ ਮਤਾ ਨਹੀਂ ਮਾਰਦੇ, ਜ਼ਰਾ ਸਹੀ ਹੋ ਜਾਂਦਾ ਹੈ। ਹਾਂ ਮਜ਼ਾ ਨਹੀਂ ਮਾਰ ਜੋ ਪਾ ਟਮਾਟਰ ਤੇ ਮੈਂ ਵੈਸੇ ਚਾਟ ਵਿੱਚ ਪਾ ਰਹੀ ਹਾਂ, ਤੇ ਬੱਚੇ ਤਾਂ ਖਾਂਦੇ ਨਹੀਂ ਹੈ। ਖਾਦਾ ਹੁੰਦਾ ਅਸੀਂ ਤਾਂ ਖਾਂਦੇ ਹਾਂ ਨਾ। ਆਹ ਹੁਣ ਫਾਤਮਾ ਸਾਡੀ ਨਾਲ ਪਤਾ ਇਹਨੂੰ ਕੀ ਹੋ ਜਾਂਦਾ, ਢਿੱਲੀ ਹੋ ਜਾਂਦੀ ਹੈ ਵੀ। ਹਾਂ ਢਿੱਲੀ ਮਿੱਠੀ ਹੁੰਦੀ ਹੈ ਤੇ ਖਾਂਦੀ ਕੋਈ ਚੀਜ਼ ਨਹੀਂ, ਭੁੱਖ ਨਹੀਂ ਲੱਗਦੀ ਇਹਨੂੰ। ਹਾਂ ਚਲੋ ਠੀਕ ਹੈ। ਗਾਜਰਾਂ ਵੀ ਆ ਤੇ ਸਹੀ ਆ, ਉਹ ਹੁਣ ਇਹ ਅੱਗੇ ਹੋਈਆਂ ਨੇ, ਮੈਂ ਕਹਿੰਦੀ ਥੋੜ੍ਹੀਆਂ ਗਾਜਰਾਂ ਸਹੀ ਹੋ ਜਾਣ, ਆਹੋ ਫਿਰ ਇਹਦੇ ਵਿੱਚ ਮਿਕਸ ਕਰਨੀ ਹੋਵੇ ਤੇ ਫਿਰ ਦਹੀਂ ਵੀ ਪਾਣੀ ਮਿਕਸ ਕਰਨੀ। ਹਾਂ ਤੇ ਇਹ ਜੂਸ ਗਾਜਰਾਂ ਦਾ ਬਣਾਇਆ, ਤੇ ਅੱਜ ਬਹੁਤ ਥੋੜਾ ਜੂਸ ਬਣਿਆ। ਚੱਲ ਤੂੰ ਹੀ ਥੋੜੀਆਂ ਹੈਲੋ ਜੀ, ਹਫ਼ਤਾ ਦੀ ਸਾਡੀ ਰੂਟੀਨ ਚੱਲਦੀ ਪਈ ਆ। ਵਿੱਚ ਸਾਨੂੰ ਬੰਦ ਕਰਨਾ ਪੈਂਦਾ, ਸਾਨੂੰ ਵੀ ਕੰਮ ਕਰਨੇ ਪੈਂਦੇ ਇਹਦੇ ਨਾਲ। ਤੇ ਕੋਈ ਸਾਡੇ ਬੱਚਿਆਂ ਵਿੱਚ ਸਾਨੂੰ ਕਿਸੇ ਟਾਈਮ ਨਹੀਂ ਜਿੱਤਣ ਦਾ ਕੈਮਰਾ ਆਨ ਕਰਨ ਦਾ। ਹਫੜਾ ਦਫੜੀ ਹਲਾ ਮਚ ਜਾਂਦੀ ਹੈ, ਹਫੜਾ ਦਫੜੀ ਮਚ ਜਾਂਦੀ ਹੈ। ਤੇ ਜਿਹੜਾ ਨਾ ਹੁਣ ਬਾਕੀ ਆਲੂ ਥੋੜ੍ਹਾ ਆਸਮਾਨ ਬਚਾਏ ਹਨ ਚਾਟ ਦੇ ਆਲੂਆਂ 'ਚ, ਇਹਦੇ ਬਣਾਉਣੀਆਂ ਟਿੱਕੀਆਂ। ਕਹਿੰਦੇ ਵੀ ਤੁਹਾਨੂੰ ਕਹਿੰਦੇ ਵੀ ਕੋਈ ਟਿੱਕੀਆਂ ਦੋ ਚਾਰ ਦਿਨ ਬਣਦੀਆਂ ਬਣਾਉਣੀਆਂ। ਤੇ ਚਲੋ ਨਾਲ ਲੂਣਾ ਮੂੰਹ ਹੋਏਗਾ। ਤੇ ਖਜੂਰਾਂ ਹੈ ਨੇ ਧੋਤੀਆਂ ਹੋਈਆਂ ਸੀ, ਤੇ ਖਜੂਰਾਂ ਦੇਖ ਸਕਦੇ। ਤੇ ਸਾਰਾ ਦਿਨ ਅੱਜ ਪੇਟੀ ਲਿਆਂਦੀ ਭਾਈ ਵਾਲ ਚੁੱਕ ਕੇ ਪੇਟੀ ਲਿਆ ਕੇ ਸਫਾਈ ਕੀਤੀ। ਉਹਦੇ ਸਟੈਂਡ ਨੂੰ ਥੱਲੇ ਪੇਟੀ ਸਟੈਂਡ ਨੂੰ ਰੋਗਲ ਮਾਰਿਆ। ਫਿਰ ਸਫਾਈ ਲੱਗੀ ਦੀ ਕਰਦੀ ਦੀ ਹੈ, ਚਲੋ ਕਰਦੀ ਹੈ ਚੱਲਦੀ ਹੈ, ਬਿਮਾਰੀ ਦੇ ਬਾਵਜੂਦ ਵੀ ਚੱਲਦੀ ਹੈ। ਅੱਲਾ ਪਾਕ ਸਿਹਤ ਦੇ ਦੁਆ ਕਸ਼ੋ। ਤੇ ਉਹ ਸਾਡੀ ਹੈ ਨਾ ਅੱਜ 23 ਰੋਜ਼ੀ ਇਫਤਾਰੀ ਦਾ ਇੰਤਜ਼ਾਮ ਹੋ ਰਿਹਾ। ਤੇ ਭੈਣ ਭਾਈਓ ਬਾਕੀ ਦੁਆ ਕਰਿਆ ਕਰੋ, ਅੱਲਾ ਪਾਕ ਤੁਹਾਨੂੰ ਵੀ ਖੁਸ਼ ਰੱਖੇ, ਸਲਾਮਤ ਰੱਖੇ। ਦੁਨੀਆ ਦੇ ਜਿੱਥੇ ਤੇ ਵਾਸਤੇ ਵੀ ਸਾਡੇ ਭੈਣ ਭਾਈ ਸਾਡਾ ਜਿਹੜਾ ਪਿਆਰ ਕਰਦੇ ਅੱਲਾ ਪਾਕ ਉਹਨਾਂ ਨਾਲ ਪਿਆਰ ਕਰੇ। ਬਿਸਮਿल्लाह रहमान रहीम अस्सलाम वालेकुम। उम्मीद है मैनू मेरे भैन भाई ठीक होंगे। उम्मीद होनी भी चाहिए। अल्लाह पाक सारे भैन भाइयों को खुश रखे, जिथे जिथे दुनिया के आबाद ने। अल्लाह पाक जिथे जिथे वसदे पे हो, प्रदेश च गए हो, अल्लाह पाक तुहाड़ियां मुश्किलां दूर करे। जिस अफ्तारी का तुहानूं पता कि अजकल रोज़ाना की अफ्तारी का शहरी की रूटीन ही चलती पई है। यही अजकल ट्रेंड है। तो कम शाम तो भी निकले वो भी नहीं पूरा दसी रहा। अफ्तारी का किस टाइम तो विलाग वो भी पूरा नहीं शेयर कर सकते। तो जिस तरह तुम वेखते पे एक अफ्तारी का इंतजाम करते पे बस उन्ना को दसा अगे फिर अपने अपने कमां लग पैने। तो हूँ अस सुबह जनाब गए थे डॉक्टर को गए हाँ जाती जाती आसमा रोज़ की कितना 400 500 लगता पे 400 500 की दवाई 400 500 की दवाई इन लगती पई है खाँदी पई है। तो बस अल्लाह पाक करम करे होना ना इधर 500 रोज़ का आगे 520 जाता। तो इधर बाद ना पित्ते का ऑपरेशन और बस हूँ अं छोटे छोटे बच्चों का अं नहीं आसरा कर करने कोई टाइम निकल हूँ कराना तो पैना ही है। पित्ते का ऑपरेशन कराना है, अपनी अख का भी कुछ कराना है। तो बस इस तरह ही अल्लाह पाक अपनी रहमत करे करम करे अपना अपनी बारगाह चो। तो हासदीन की हसद तो अल्लाह पाक महफूज रखे। क्योंकि अपने आप सानू अपने घर सारा पता होंगे कि कि पोजिशन कौन कि पोजिशन रहन दिया। तो बस लोग कई गल्लां करने करते हैं जी वेखते हैं। असीं तो हूँ अल्लाह पाक ने कोई चलो किता मकान कुल्ली खड़ी होने वाली तो चलो अल्लाह पाक ने कोई बनाया कोई वसीला बनाया अल्लाह पाक ने कोई करम किया।
ਤੇ ਇਹ ਤਾਂ ਕਿਤੇ ਇਧਰ ਪਲਸਤਰ ਮਾਰੇ ਦਰਵਾਜ਼ੇ ਕਮਰੇ ਘਰ ਮੇਰੇ ਨੂੰ ਦਰਵਾਜ਼ਾ ਨਹੀਂ ਲੱਗਾ, ਦਰਵਾਜ਼ਾ ਲਵਾਇਆ। ਤੇ ਤੁਹਾਨੂੰ ਪਤਾ ਹੈ ਭੈਣ ਭਾਈ ਜਿਹੜੇ ਪਹਿਲੇ ਵੇਖਦੇ ਰਹੇ ਕਮਰੇ ਦਾ ਦਰਵਾਜ਼ਾ ਨਹੀਂ ਲੱਗਾ, ਨੀਵਾਂ ਸੀ, ਪੇਟੀਆਂ ਪਈਆਂ ਅੱਗੇ ਪਿੱਛੇ ਸਾਰੇ। ਹੁਣ ਵੀ ਉਹੀ ਆ ਕਿ ਥੋੜ੍ਹਾ ਤਾਂ ਉੱਚਾ ਕਰ ਲਿਆ, ਨੀਵੇਂ ਸੀ ਉੱਚੇ ਕੀਤੇ, ਫਿਰ ਦਰਵਾਜ਼ੇ ਲਾ ਲਏ, ਪਲਸਤਰ ਕਰਵਾਉਣੇ, ਪਲਸਤਰ ਕਰਵਾਏ, ਪਹਿਲੇ ਪਲਸਤਰ ਫਰਸ਼ ਨਹੀਂ ਹੋਏ ਉਹ ਕਰਾਏ। ਤੇ ਜਿਹੜਾ ਨਾ ਇਹੋ ਜਿਹੇ ਕੰਮ ਤੇ ਬਸ ਉਹ ਨਾ ਅਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤਾਂ ਉਹ ਮੌਜੂਦ ਆ ਵੀ ਕਿਉਂਕਿ ਅਸੀਂ ਆਏ ਡਾਕਟਰ ਕੋਲ ਸੇਲ ਦੇ ਗਏ ਤੇ ਅੱਜ ਹਰ ਪਹਿਲੇ ਕਦੇ ਅਸੀਂ ਆਪਣੀ ਵਲਾਗ 'ਚ ਦੱਸਦੇ ਰਹੇ ਹਾਂ ਤੇ ਫਿਰ ਵਲਾਗ 'ਚ ਦੱਸਣਾ ਛੱਡਦੇ ਕਿ ਭੈਣ ਭਾਈਆਂ ਨੇ ਕਰਾਂਗੇ ਯਾਰ ਤੁਹਾਨੂੰ ਇਹੀ ਦੱਸ ਦਿੰਦੇ ਕਿ ਬਿਮਾਰੀ ਤੇ ਬਸ ਇਸ ਤਰ੍ਹਾਂ ਕਈ ਬਿਮਾਰੀਆਂ ਐਸੀਆਂ ਹੁੰਦੀਆਂ ਪਤਾ ਨਹੀਂ ਉਹਨਾਂ ਦੀ ਸਮਝ ਕੋਈ ਨਹੀਂ ਲੱਗਦੀ, ਬਿਮਾਰੀਆਂ ਕੋਈ ਸਮਝ ਨਹੀਂ ਲੱਗਦੀ ਕਿ ਜਾਂਦੀਆਂ। ਅੱਜ ਫਿਰ ਮੈਂ ਚਲੋ ਯਾਰ ਆਏ ਆ ਬੈਠੇ ਨੇ, ਅਸੀਂ ਗੁਫ਼ਤਗੂ ਹੁੰਦੀ ਪਈ ਇਹਦੇ ਵਲਾਗ ਆਸਮਾ ਕਹਿੰਦੇ ਵੀ ਵਲਾਗ ਬਣਾ ਲਓ, ਵਲਾਗ ਸ਼ੁਰੂ ਕਰ ਲਓ। ਮੈਂ ਕੀ ਵਲਾਗ ਸ਼ੁਰੂ ਕਰੇ ਬੰਦਾ, ਤੇ ਕਹਿੰਦੇ ਕਿ ਚਲੋ ਇਹ ਕਰ ਲਓ ਦਵਾਈਆਂ ਦੀ ਗੱਲਾਂ ਹੁੰਦੀਆਂ ਵੀ ਦਵਾਈ ਸ਼ੁਰੂ ਕਰ ਲਓ। ਇਹ ਦੇ ਸਕਦੇ ਇਹ ਹਰ ਵਾਰ ਮੈਂ ਕੀ ਕਰਨੇ ਪਈ ਹਰ ਫਾਰਮਾ ਮੈਂ ਮੇਰੇ ਭੈਣ ਭਾਈ ਮੈਂ ਡਾਕਟਰ ਕੋਲ ਗਈ ਸੀ, ਨਹੀਂ ਠੀਕ, ਮੇਰਾ BP ਬਹੁਤ ਜ਼ਿਆਦਾ ਲੋ ਸੀ। ਦਵਾਈ ਮੇਰੀ ਕੁਛ ਰਹਿੰਦੀ ਸੀ, ਮੈਂ ਦਵਾਈ ਲੈ ਕੇ ਆਈ ਹਾਂ, ਕੁਛ ਸਿਰਪ ਹੈ ਔਰ ਇਹ ਪੀਣ ਵਾਸਤੇ ਸ਼ਾਸ਼ੇ ਮਿਲੇ ਨੇ। ਕੁਛ ਮੁੱਕੇ ਰਹੀ ਆ ਵੀ ਲੈ ਕੇ ਆਇਆ, ਇਹ ਵੀ ਲੈ ਕੇ ਆਇਆ ਨਾਲ ਡਾਕਟਰਾਂ ਨੇ ਦੇਖੋ ਵਗੈਰਾ ਥੋੜੀ ਜਿਹੀ ਲਿਆਂਦੇ ਜਿੰਨੀ ਹੋਏ ਲਿਆਈ ਦੀ ਫਿਰ ਮੁੱਕਦੇ ਫਿਰ ਲਿਆਈ ਦੀ। ਹਾਂਜੀ ਰੋਜ਼ ਰੋਜ਼ਾਨਾ ਦੀ ਹੈ ਰੂਟੀਨ ਹੈ, ਦਵਾਈ ਦੀ ਨਾਲ ਲਿਆਉਂਦੇ ਪਏ ਤੇ ਖਾਣੇ ਪਏ, ਲੇਕਿਨ ਮੈਂ ਜ਼ਿਆਦਾ ਖਾ ਵੀ ਨਹੀਂ ਸਕਦੀ, ਇਸ ਤਰ੍ਹਾਂ ਦੀਆਂ ਦਿੰਦੇ ਨੇ ਡਾਕਟਰ ਲਿਖ ਕੇ ਖਾਂਦੇ ਵੀ ਨਹੀਂ ਦਵਾਈ। ਹਾਂਜੀ ਤੇ ਇੰਝ ਦੇ ਮੇਰੇ ਹਾਲਾਤ ਆ ਕਿ ਮੇਰੇ ਹੁਣ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਗਏ ਨੇ ਤੇ ਪਿੱਤੇ ਦਾ ਵੀ ਜ਼ਿਆਦਾ ਮਸਲਾ ਆ ਮੇਰੇ ਹੁਣ ਹੋ ਗਿਆ। ਤੇ ਡਾਕਟਰਾਂ ਨੇ ਕਿਹਾ ਕਿ ਇਸ ਤੋਂ ਬਾਅਦ ਆਪਰੇਸ਼ਨ ਜ਼ਰੂਰੀ ਹੈ। ਇਹ ਹੁਣ ਇਹਦੇ ਕੋਈ ਜਿਹੜੇ ਹੈ 5-7 ਦਿਨ ਕੱਢ ਲਓ ਤੇ ਉਸ ਤੋਂ ਬਾਅਦ ਫਿਰ ਆਪਰੇਸ਼ਨ ਕਰਵਾ ਲਓ, ਇਹਦਾ ਇਹੀ ਹੱਲ ਆ, ਹੋਰ ਕੋਈ ਨਹੀਂ। ਜਦੋਂ ਪਿੱਤੇ ਤੇਰੇ ਪੱਥਰੀ ਨਹੀਂ ਹੈਗੀ ਉਦੋਂ ਤੈਨੂੰ ਮੇਦੇ ਦਾ ਤੈਨੂੰ ਮਸਲਾ ਲਿਆ ਉਹ ਪੱਥਰੀ ਕੋਈ ਨਹੀਂ ਹੁੰਦੀ। ਉਦੋਂ ਵੀ ਮੇਦੇ ਦਾ ਮਸਲਾ, ਮੇਦੇ ਦਾ ਵੀ ਮੈਨੂੰ ਨਾਲ ਮਸਲਾ ਹੈ ਤੇ ਮੇਦੇ ਦੇ ਮਸਲੇ ਪੱਥਰੀ ਹੋ ਗਈ ਹੈ ਉਹ ਵੀ। ਹਾਂ ਤੇ ਇੱਕ ਮਸਲਾ ਹੱਲ ਨਹੀਂ ਹੋਇਆ ਤੇ ਦੂਸਰਾ ਹੋਰ ਪੈ ਗਿਆ, ਦੂਸਰਾ ਹੋ ਗਿਆ ਪੈਗਦਾ ਦੇ ਨਾਲ। ਤੇ ਉਹ ਇਹ ਪੱਥਰੀ ਦੇ ਹੁਣ ਬਾਅਦ 'ਚ ਬਣੀ ਨਾ, ਪਹਿਲੇ ਦਾ ਮੇਦੇ ਦਾ ਤੇਰਾ ਪਤਾ ਨਹੀਂ ਹੋਰ ਕੀ ਹਿਸਾਬ। ਦੂਸਰਾ ਜਿਹੜਾ ਮਸਲਾ ਹੈ ਨਾ ਉਹੀ ਦੱਸਦੇ ਪਏ ਨਾ ਕਿ ਇਹਦਾ ਹੱਲ ਕਰੋ, ਜਿਹੜਾ ਮੇਦੇ ਦਾ ਹੈਗਾ ਉਹ ਹੱਲ ਨਹੀਂ ਹੋ ਰਿਹਾ। ਆਹੋ ਉਹ ਬਸ ਹੁਣ ਉਹ ਪੱਥਰੀ ਨਜ਼ਰ ਆ ਜਾਂਦੀ ਕਹਿੰਦਾ ਪੱਥਰੀ ਕਰੋ। ਹਾਂ ਇਹ ਪੱਥਰੀ ਤੋਂ ਪਹਿਲੇ ਰਹੀ ਹੈ ਤੇਰੇ ਮੇਦੇ ਦਾ। ਚਲੋ ਜੀ ਕਹਿੰਦੇ ਕਿ ਪੂਰਾ ਕੋਈ ਐਸੇ ਟੈਸਟ ਹੋਣ ਜਿਹੜਾ ਪੂਰਾ ਮੇਰੇ ਮਸਲੇ ਦਾ ਹੱਲ ਹੋਏ, ਪਤਾ ਲੱਗੇ। ਚਲੋ ਜੀ ਅੱਲਾਹ ਪਾਕ ਦੁਆ ਕਰਸ਼ਾ ਕਰੋ, ਅੱਲਾਹ ਪਾਕ ਕਾਮਯਾਬ ਕਰੇ, ਕਰਮ ਕਰੇ। ਤੇ ਚਲੋ ਠੀਕ ਆ। ਆਹੋ ਅਸੀਂ ਦੱਸਦਾ ਕਦੇ ਕੋਈ ਚੀਜ਼ ਕਦੇ ਕੋਈ ਗੱਲ, ਹੁਣ ਕੀ ਦੱਸੇ ਬੰਦਾ ਬਿਮਾਰੀ ਦੀ ਸਾਰੀ ਸਮਝ ਆਏ ਤੇ ਫੇਰ ਹੀ ਹੱਲ ਹੋਣ ਤੇ ਫੇਰ ਮੁੱਕਦੀਆਂ ਸਾਰੀਆਂ। ਤੇ ਪਕਾਉਣਾ ਕੀ ਆ ਦੱਸ, ਇਹਨਾਂ ਦਾ ਖਾਣਾ ਖੁਣਾ ਕੁਛ ਨਹੀਂ ਹੁੰਦਾ ਸਾਨੂੰ, ਹੀ ਪਕਾ ਬਣਾ ਖਵਾਉਂਦੀ ਜਾਂਦੀ ਹੈ। ਤੇ ਅਸੀਂ ਉਹ ਫਿਕਰ ਇਹਨੂੰ ਇਹ ਵੀ ਹੁੰਦੀ ਹੈ ਬੱਚਿਆਂ ਨੇ ਛੋਟੇ ਕਿੰਨੇ ਪਕਾ ਕੇ ਦੇਣੇ, ਕਿੰਨੇ ਖਵਾਉਣੀ ਹੈ। ਤੇ ਉਹੀ ਕੀ ਪਕਾਉਣਾ ਤੇ ਕੀ ਖਾਵਾਂਗੇ ਹੁਣ ਵੇਖਦੇ ਹਾਂ ਕੀ ਪਕਾਉਣਾ ਹੈ, ਤੇ ਕੋਈ ਸਮਝ ਨਹੀਂ ਆ ਰਹੀ ਵੀ ਕੀ ਪਕਾਉਣਾ। ਸਬਜ਼ੀ ਵੀ ਵੈਸੇ ਕੋਈ ਵੀ ਖਾਣ ਨੂੰ ਦਿਲ ਨਹੀਂ ਕਰ ਰਿਹਾ। ਤੇ ਮੈਂ ਭਾਈ ਉਹ ਕਹਿੰਦੇ ਨੇ ਕਿ ਤੁਸੀਂ ਮਕਾਨ ਕੀ ਬਣਾਇਆ, ਸਾਨੂੰ ਪਤਾ ਆ ਖਰਾ ਹੀ ਕੀਤਾ ਆ। ਤੇ ਹਲੇ ਸਫਾਈ ਸਫੂਈ ਵਾਲੀ ਆ ਸੇਨ ਮੇਰਾ ਵੇਖੋ ਮਿੱਟੀ ਮੇਰਾ ਤੇ ਵਾਕਿਆ ਸਾਡਾ ਇਹ ਸਾਰਾ ਹੀ ਸਾਫ਼ ਹੋਣ ਵਾਲਾ ਹੈ। ਵੇਖੋ ਇਹ ਵੀ ਹੈ ਪੱਕਾ ਹੋਣ ਵਾਲਾ। ਕਮਰੇ ਤੇ ਆਮ ਵੈਸੇ ਜਿਹੜੇ ਗਰੀਬਾਂ ਦੇ ਘਰ ਹੁੰਦੇ ਉਹਨਾਂ ਦੇ ਵੀ ਇਸ ਤਰ੍ਹਾਂ ਦੀ ਸਫਾਈ ਹੋਈ ਦੀ ਹੁੰਦੀ ਹੈ, ਸਾਫ਼ ਸੁਥਰੇ ਹੋਏ ਹੁੰਦੇ ਆ। ਤੇ ਵੈਸੇ ਜੀ ਜਿਸ ਆਸਮਾ ਕਹਿੰਦੇ ਵੀ ਕਿ ਬਸ ਇਸ ਤਰ੍ਹਾਂ ਆਮ ਸਫਾਈ ਸਫੂਈ ਆ ਹੁੰਦਾ ਤੇ ਬਸ ਇਹੀ ਆ ਕੁਛ ਨਜ਼ਰਾਂ ਐਸੀਆਂ ਜਿਹੜਾ ਕਹਿੰਦੇ ਤੁਸੀਂ ਬਣਾਇਆ, ਤੁਸੀਂ ਮਕਾਨ ਬਣਿਆ ਤੁਹਾਡਾ। ਮੈਂ ਚਲੋ ਅੱਲਾ ਦਾ ਸ਼ੁਕਰ ਬਣਾਇਆ ਇਹੀ ਕਿਹਾ ਕਰ ਤੂੰ ਅੱਲਾ ਦਾ ਸ਼ੁਕਰ। ਹਰ ਕੋਈ ਪੁੱਛਦੇ ਨੇ ਮੈਨੂੰ ਤੇ ਵੈਸੇ ਵਾਕਈ ਨਜ਼ਰਾਂ ਸਾਨੂੰ ਜੀਣ ਨਹੀਂ ਦਿੰਦੀਆਂ। ਬੜਾ ਸ਼ੁਕਰ ਆ, ਲੱਖ ਵਾਰੀ ਸ਼ੁਕਰ ਆ, ਕਮਰੇ ਸਾਡੇ ਸਾਫ਼ ਹੋਏ ਆ, ਬਣਿਆ। ਮੈਂ ਕਹਿੰਦੀ ਅੱਲਾ ਸ਼ੁਕਰ ਜਿਹੜਾ ਰਹਿ ਗਿਆ ਉਹ ਵੀ ਬਣ ਜਾਏਗਾ, ਕੋਈ ਗੱਲ ਨਹੀਂ, ਅੱਲਾ ਦੇਣ ਵਾਲਾ ਆ। ਅੱਲਾ ਪਾਕ ਰਹੇਗਾ। ਹਾਂ ਅਸੈਨ ਦਾ ਹੈ ਦੀਵਾਰ ਦਾ ਸਾਰਾ ਦੀਵਾਰ ਦੂਰ ਦੇਖ ਸਕਦੇ ਤੁਸੀਂ ਸਾਰਾ ਹੀ। ਤੇ ਅੱਛਾ ਅੱਲਾ ਪਾਕ ਨੇ ਕੀਤਾ ਤੇ ਉਹਨਾਂ ਹੀ ਕਰਨਾ ਜੋ ਵੀ ਕਰਨਾ ਹੈ। ਇਨਸਾਨ ਨਾ ਕੁਛ ਕਰ ਸਕਦਾ ਜੀ, ਤੇ ਨਾ ਇਨਸਾਨ ਨਾਲ ਕਿਸੇ ਕੋਈ ਡੱਕ ਸਕਦਾ ਜੀ। ਤੇ ਅੱਲਾ ਪਾਕ ਕਰਮ ਕਰੇ। ਤੇ ਅਸੀਂ ਲਫ਼ਜ਼ ਬੋਲ ਨਹੀਂ ਸਕਦੇ, ਬੜੇ ਲਫ਼ਜ਼ਾਂ ਨੂੰ ਡੱਕਣੇ ਪਏ ਜਿਹੜੇ ਅਸੀਂ ਆਪਣੇ ਅੰਦਰ ਨਾਲ ਲੜਾਈ ਕਰ ਦਿੰਦੇ ਹਾਂ। ਸਵਾਲ ਜਵਾਬ ਹੁੰਦੇ ਰਹਿੰਦੇ ਨੇ ਬਾਅਦ, ਸਵਾਲ ਜਵਾਬ ਅਸੀਂ ਨਹੀਂ ਦੱਸ ਸਕਦੇ ਕੀ ਸਵਾਲ ਜਵਾਬ ਹੁੰਦੇ ਨੇ। ਸਾਰਾ ਵਿਲਾਸ ਵੀ ਨਹੀਂ ਦੱਸ ਸਕਦੇ। ਔਰ ਮਾਰੇ ਬੰਦੇ ਆ ਭਾਈ ਤਰ੍ਹਾਂ ਦਾ ਡਰ ਹੁੰਦਾ ਹੈ। ਅੱਲਾ ਕਹਿੰਦੇ ਜਿਹੜੇ ਮੇਰੇ ਭੈਣ ਭਰਾ ਸਾਡੇ ਸਾਥ ਦਿੰਦੇ ਆ, ਸਾਡੇ ਨਾਲ ਅੱਲਾ ਉਹਨਾਂ ਨੂੰ ਖੁਸ਼ ਤੇ ਬਾਦ ਰੱਖੇ ਤੇ ਉਹਨਾਂ ਦੇ ਕਾਰੋਬਾਰ 'ਚ ਬਰਕਤ ਪਾਏ। ਆਮੀਨ। ਬਹੁਤ ਅੱਛੇ ਨੇ ਮੇਰੇ ਭੈਣ ਭਰਾ। ਅਫਤਾਰੀ ਦਾ ਇੰਤਜ਼ਾਮ ਹੋ ਕੇ ਫਿਰ ਕਰਨਾ ਹੈ। ਸਾਰੀ ਜੋ ਵਿਲਾਗ ਨਹੀਂ ਬਣਾਇਆ ਸਾਰੀ ਟਾਈਮ ਬਸ ਕੈਮਰਾ ਫੜਦਾ ਨਹੀਂ। ਇਹ ਨਾਲ ਹੋ ਕੇ ਕਦੇ ਉਹ ਦਹੀਂ ਪਾਣ ਕੇ ਦੇਣ ਲਿਆ ਬੱਚਿਆਂ ਨੂੰ, ਕਦੇ ਰੋਟੀ ਖਵਾਉਣ ਲਿਆ, ਕਦੇ ਸਾਲਾਂ ਪਕਦੇ ਆਸਮਾਨ ਦੀ ਰੋਟੀ ਪਕਾਉਣ ਲਈ। ਤੇ ਵਿਲਾ ਆਣ ਨਹੀਂ ਕੀਤਾ, ਕੈਮਰਾ ਨਹੀਂ ਆਣ ਕੀਤਾ ਹੈਗਾ।
ਹਾਂ ਚਲੋ ਕੋਈ ਨਹੀਂ, ਅੱਲਾ ਖੈਰ ਕਰੇ। ਅੱਜ ਜੋ ਵੀ ਸਾਰੀ ਰੂਟੀਨ ਹੋਏਗੀ ਉਹ ਅਸੀਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ, ਦੱਸਾਂਗੇ। ਤੇ ਕੱਲ ਤੋਂ ਫਿਰ ਅਸੀਂ ਆਪਣੀ ਸਾਰੀ ਦੀ ਰੂਟੀਨ ਵੀ ਦੱਸਾਂਗੇ। ਤੇ ਵਲੋਗ ਜਿਹੜੇ ਪੂਰੀ ਰੂਟੀਨ ਦਾ ਬਣਾਉਂਦੇ ਰਹਿਣਾ, ਘਰ ਪੈ ਰਹਿੰਦੇ ਤੁਹਾਨੂੰ ਪਤਾ। ਔਰ ਨਾ ਵਲੋਗ ਕਰਦੇ ਨੇ ਫੈਮਿਲੀ ਵਲੋਗ ਵਾਲੇ, ਤੇ ਉਹਨਾਂ ਨੂੰ ਆਉਂਦਾ ਵੀ ਆ ਮਾਲ, ਤੇ ਸਾਨੂੰ ਨਹੀਂ ਆਉਂਦਾ। ਅਸੀਂ ਬਾਹਰੋਂ ਅੰਦਰੋਂ ਵੇਖਣਾ ਨਾ ਹਿਸਾਬ ਤਾਂ। ਸੋ बिस्मिल्लाह रहीम। तो मैं भाई सैर का वक्त है साढ़े, और सैर भी करने और तुम दसने सैर का की इंतज़ाम हो साढ़ा। तो मैं उठा, मैं सैर करने वास्ते। तो मैं चलो वेखना जाके भैन भाई नाल शेयर कर लीए कि आसमान की बना रही है सैरी ना। बना लिया सालन कम कर लिया। हाँ जी, रोटी तो मैं बना के हुई रखी है। चलो ठीक है, रोटी पका ली है। चलो सालन लिया आलू ते अंडे, थोड़ा है तो मैं ना गर्म कर रही हूँ। तो कुछ नाल ना होर आंडा भुन के दांगी नाल तल के, चलो सालन थोड़ा है ठीक है। नाल दही दे नाल खा लिया रोटी। दही दही चलो दही वगैरह होंगे नाल ना, दही ना खाधी रोटी हो ना। कल रात को सालन जरा पक्का ही खाया होएगा, तो आसमान कोई ठीक ठूक नहीं रहती है। सब दही विलास वेख रहे तो किस टाइम पकाने का आलस हो जाता, या किसी दिन नहीं भी होंगे कम बंदे को, तो पकाने। चलो ठीक है जी, करने बिस्मिल्लाह करने, जो भी है अल्लाह पाक का शुक्र है। कमाल उठ गई। हाँ जी, खा लिया पुतो ठीक। किते होर शानदार अज इस बार रखा है। हूँ तो ही जम जाता, हूँ एड्डी ठंड नहीं है कोई ज्यादा है ना सर्दी, तो फिर होंगे मसला कि लपेट के रखो तो फिर दही जम जाता। माशाअल्लाह बहुत प्यारा दही जमया होया। हूँ मैं सालन गर्म कर लिया, रोटी तो बन गया। मैं कहने खाना शुरू करा हूँ। ठीक है, मैं जो कर लूँ दसोगे सालन थोड़ा, तो मैं अंडा भी भुनदा और जिन्हें खाना है खा लेना। चलो पूछना भी दही भी नहीं खा लांगा, सामान उठा कि मैं भी उठा नहीं, रोज़ा रखना दही नाल नहीं खाना। हाँ दही तो ना खाना होंगे, इंज खाना दही नाल रोटी नहीं खानी होंगी। इन्होंने दही वैसे ही खा लेना होंगे, तो है कि सालन नाल रोटी खानी होंगी है। चलो तो कह रहा कि सानू वाला सालन चाहिए। मैं कहने थानू ना अंडा एक पा दिंदी होर सालन घट। चलो जी, मर्जी अंडे ना खा लो। बिस्मिल्लाह करना, बिस्मिल्लाह करना। बैठ के थले ना चौकी रख के बह जाए। चटाई सरी आई कोई नहीं, चटाई लिया करते हैं, नहीं लिया चटाई नहीं आई। तो हूँ चलो करने सहरी, और भैन भाइयों कदें शेयर करी दी है, कभी नहीं भी करी दी, तो कदें कदें कर ली दी है। तो चलो लो माशाल्लाह जी, सारी हो रही है। और जरा अंडा पक्या है, अंडे आलू तो होने नाल ही चलो हो गया निज़ाम। और कोई है बनाया आमलेट, इन्हू उर्दू च पता नहीं इंग्लिश की कहते हैं, इन्हू आंडा भुनना कहने, अंडा भुन लीदा। तो लो जी, बहुत दही शही ती भी हूँ आसमान जो बैठी लगी दी है। तो रोटी तुहानू पता खलो पकाने थक जाती है, कमज़ोरी करनी है, इंतहाई कमज़ोरी है। रोटी खाने भी यही गल्लां करदी भी, यही गल करदी है कमज़ोरी इंतहा दी। कल डॉक्टर को जो दस्या विलाग भी दस्या, तो उन्होंने यही कहा कि तेनों कमज़ोरी इंतहा दी, तो कमज़ोरी होनी है जो खादा पीता नहीं जाना ऐदा कोई भी रजी खानी कोई नहीं। गैर माशाल्लाह दही साला हाय 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 माशाल्लाह जी माशाल्लाह। अल्हम्दुलिल्लाह सहरी कर ली है, सहरी हो गया। और सहरी के बाद अजाना हो रही हैं माशाल्लाह। तो भैन भाई हनेरा या शेयर नहीं कर सकते। और ठीक है भैन भाइयों, अल्लाह पाक खैर करे, दौड़ याद रखो।